ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੋਟਾਂ ਪਾਉਣ ਦਾ ਆਖਰੀ ਦਿਨ ਹੈਗਾ ਆ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਇਹ ਅਨਾਉਂਸ ਕੀਤਾ ਹੈਗਾ ਵੀ 51ਵੀਂ ਸਟੇਟ ਜੋ ਵੰਡ ਜਾ ਰਹੀ ਆ ਕੈਨੇਡਾ, ਇਹ ਉਹਨਾਂ ਨੇ ਵਾਰ-ਵਾਰ ਅਨਾਉਂਸ ਕਰਦੇ ਆ। ਅੱਜ ਫੇਰ ਉਹਨਾਂ ਨੇ ਅਨਾਉਂਸ ਕੀਤਾ ਹੈਗਾ। ਸੋ ਸਨੈਪ ਇਲੈਕਸ਼ਨ ਜੋ ਆ ਕੈਨੇਡਾ ਦਾ ਨੈਕਸਟ ਪ੍ਰਾਈਮ ਮਿਨਿਸਟਰ ਕੌਣ ਹੋਊਗਾ ਉਹ ਡਿਸਾਈਡ ਹੋਊਗਾ 6 ਵੀਕ ਪਹਿਲਾਂ ਹੀ। ਜੋ ਮੌਜੂਦਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ, ਉਹਨਾਂ ਨੂੰ ਜਿਹੜੀ ਸਹੁੰ ਚੁਕਾਈ ਗਈ ਸੀ। ਸੋ ਜਸਟਿਨ ਟਰੂਡੋ ਹੁਣੀ ਕੁਇਟ ਕਰ ਗਏ ਸੀ। ਸੋ ਉਹਨਾਂ ਦੀ ਹੀ ਪਾਰਟੀ ਦੇ ਉਹ ਇਸ ਟਾਈਮ ਜੋ ਪ੍ਰਾਈਮ ਮਿਨਿਸਟਰ ਤਾਂ ਕੈਨੇਡਾ ਦੇ ਆ ਤੇ ਉਹਨਾਂ ਦੀ ਪਾਰਟੀ ਦੇ ਮੇਨ ਕੈਂਡੀਡੇਟ ਹੈਗੇ ਆ। ਸੋ ਫਰੰਟ ਰਨਰ ਦੇ ਉੱਤੇ ਦੋਨੋਂ ਪਾਰਟੀਆਂ, ਲਿਬਰਲ ਤੇ ਜਿਨ੍ਹਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਕਾਰਨੀ ਆ ਤੇ ਦੂਸਰੀ ਕੰਜ਼ਰਵੇਟਿਵ ਆ ਜਿਹਦੇ ਵਿੱਚ ਪੀਅਰ ਪੋਲੀਵਰ ਹੈਗੇ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਆ ਇਸ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਰਹੇ ਆ। 1200 ਦੇ ਕਰੀਬ ਕੈਂਡੀਡੇਟ ਆ, ਜਿਨ੍ਹਾਂ ਦੇ ਵਿੱਚੋਂ 60 ਦੇ ਕਰੀਬ ਜਿਹੜੇ ਆ ਪੰਜਾਬੀ ਜਾਂ ਭਾਰਤੀ ਮੂਲ ਦੇ ਹੈਗੇ ਆ। ਪੋਲੀਵਰ ਨੇ ਟਰੰਪ ਉਹਨਾਂ ਨੂੰ ਕਿਹਾ ਆ ਵੀ ਸਾਡੀ ਇਲੈਕਸ਼ਨ ਦੇ ਵਿੱਚ ਇੰਟਰਫੀਅਰ ਨਾ ਕਰੋ। ਜੋ ਕਾਰਨੀ ਆ ਉਹਨਾਂ ਨੇ ਇਹ ਕਿਹਾ ਵੀ ਜੋ ਕੈਨੇਡਾ ਵਾਲੇ ਆ ਉਹ ਯੂਨਾਈਟਿਡ ਤੇ ਸਟਰੋਂਗ ਹੈਗੇ ਆ ਅਮਰੀਕਾ ਦੇ ਉਲਟ। ਸੋ 10 ਸਾਲਾਂ ਤੋਂ ਲਗਾਤਾਰ ਲਿਬਰਲ ਦੀ ਜਿਹੜੀ ਸਰਕਾਰ ਕੈਨੇਡਾ ਦੇ ਵਿੱਚ ਚੱਲ ਰਹੀ ਸੀ ਤੇ ਇਮੀਗ੍ਰੇਸ਼ਨ ਨੂੰ ਲੈ ਕੇ, ਵਿਮਨ ਰਾਈਟਸ ਨੂੰ ਲੈ ਕੇ, ਯੰਗ ਜਿਹੜੇ ਵੋਟਰਸ ਆ ਉਹਨਾਂ ਨੂੰ ਲੈ ਕੇ ਕੰਜ਼ਰਵੇਟਿਵ ਜੋ ਹੈਗੇ ਆ ਉਹ ਆਪਣਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਪੁਆਇੰਟ ਲਿਆ ਰਹੇ ਹੈਗੇ ਆ। ਜੋ ਫਰਾਂਸ ਵਾਲੀ ਪਾਰਟੀ ਹੈਗੀ ਆ ਉਹ ਵੀ ਜਿਹੜੇ ਆ ਟਰੰਪ ਉਹਨਾਂ ਦੇ ਉਲਟਾ ਵੀ ਇਹ ਬਿਨਾਂ ਕਿਸੇ ਗੱਲ ਤੋਂ ਜਿਹੜੇ ਬਿਆਨ ਆ ਉਹ ਦੇ ਰਹੇ ਹੈਗੇ ਆ। ਸੋ ਕਾਰਨੀ ਉਹਨਾਂ ਦੀ ਜਿਹੜੀ ਪਾਰਟੀ ਆ ਲਿਬਰਲਸ, ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਬੂਸਟ ਮਿਲਿਆ ਪਿਛਲੇ ਸਮੇਂ ਦੇ ਵਿੱਚ। ਜਿਸ ਹਿਸਾਬ ਦੇ ਨਾਲ ਸਾਡੇ ਪ੍ਰੈਜ਼ੀਡੈਂਟ ਵੱਲੋਂ ਬਿਆਨ ਦਿੱਤੇ ਗਏ ਤੇ ਕੈਨੇਡੀਅਨ ਕਾਫੀ ਜ਼ਿਆਦਾ ਜਿਹੜੇ ਇਕੱਠੇ ਹੋਏ ਹੈਗੇ ਆ। US ਤੇ ਕ੍ਰਾਈਮ ਜਿਹੜਾ ਆ ਉਹਨਾਂ ਦੇ ਮਾਈਂਡ ਦੇ ਵਿੱਚ 202 ਮੇਨ ਮੁੱਦੇ ਹੈਗੇ ਆ। US ਵੀ ਕਿਸ ਤਰ੍ਹਾਂ ਸਾਡੇ ਨਾਲ ਡੀਲ ਕਰਦਾ ਤੇ ਦੂਜਾ ਉੱਥੇ ਜਿਹੜੇ ਕ੍ਰਾਈਮ ਵੀ ਕਾਫੀ ਜ਼ਿਆਦਾ ਜਿਹੜਾ ਕੈਨੇਡਾ ਦੇ ਵਿੱਚ ਵਧਿਆ ਹੋਇਆ ਹੈਗਾ। ਉਹ ਵੀ ਜਿਹੜੇ ਲੋਕ ਆ ਉਹਦੇ ਵੱਲ ਦੇਖ ਰਹੇ ਆ ਵੀ ਕਿਹੜਾ ਲੀਡਰ ਇਸ ਤੇ ਹੈਂਡਲ ਕਰ ਸਕਦਾ ਹੈਗਾ। ਜੀ ਬਿਲਕੁਲ। ਉੱਥੇ ਜਿਹੜਾ ਮੇਨ ਜਿਹੜਾ ਮੁੱਦਾ ਇਕੋਨਮੀ ਨੂੰ ਜਿਹੜਾ ਉਹ ਲੈ ਕੇ ਤੇ ਇਸ ਟਾਈਮ ਜਿਹੜਾ ਰਾਸ਼ਟਰਵਾਦ ਆ ਉਹ ਵੀ ਉਹ ਮੁੱਖ ਤੌਰ ਦੇ ਉੱਤੇ ਦੇਖਣ ਨੂੰ ਜਿਹੜਾ ਮਿਲ ਰਿਹਾ। ਪਿਛਲੀ 2 ਇਲੈਕਸ਼ਨਾਂ ਦੇ ਵਿੱਚ ਹਰਜੋਤ ਸਿੰਘ ਜੀ ਕੈਨੇਡਾ ਦੇ ਵਿੱਚ ਜਿਹੜੀ ਸਰਬਸੰਮਤੀ ਵਾਲੀ ਸਰਕਾਰ ਨਹੀਂ ਸੀ। NDP ਦੀ ਜਿਹੜੀ ਕਹਿ ਸਕਦੇ ਹਾਂ ਵੀ ਸਪੋਰਟ ਦੇ ਨਾਲ ਲਿਬਰਲ ਪਾਰਟੀ ਉੱਥੇ ਸਰਕਾਰ ਬਣਾ ਕੇ ਸੱਤਾ ਦੇ ਵਿੱਚ ਸੀਗੀ। ਜਸਟਿਨ ਟਰੂਡੋ ਜਿਨ੍ਹਾਂ ਦੇ ਮੇਨ ਰਹੇ ਆ ਤੇ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਤੋਂ ਕੁਛ ਵੀਕ ਪਹਿਲਾਂ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਸੀਗਾ ਤੇ ਉਸ ਤੋਂ ਬਾਅਦ 'ਚ ਜਿਹੜੇ ਮਾਰਕ ਕਾਰਨੀ ਆ ਉਹ ਉਹਨਾਂ ਦੇ ਨਵੇਂ ਜਿਹੜੇ ਆ ਪ੍ਰਧਾਨ ਮੰਤਰੀ ਬਣੇ ਸੀਗੇ। ਟਰੰਪ ਦੇ ਨਾਲ ਕਿੱਦਾਂ ਨਜਿੱਠਿਆ ਜਾਊਗਾ, ਕੈਨੇਡਾ ਦੇ ਨਾਲ ਕੈਨੇਡਾ ਨੇ ਅਮਰੀਕਾ ਦੇ ਨਾਲ ਕਿੱਦਾਂ ਦੇ ਰਿਲੇਸ਼ਨ ਬਣਾਉਣੇ ਆ, ਇਹ ਇਸ ਵਾਰ ਮੁੱਦਾ ਸਭ ਤੋਂ ਜ਼ਿਆਦਾ ਅਹਿਮ ਹੈਗਾ ਆ ਕੈਨੇਡੀਅਨ ਇਲੈਕਸ਼ਨ ਦੇ ਵਿੱਚ। ਸੋ ਆਲਰੇਡੀ ਜਿਹੜੀ ਵੋਟਿੰਗ ਆ ਉੱਥੇ ਸ਼ੁਰੂ ਹੋ ਚੁੱਕੀ ਆ। ਇਸ ਵਾਰ ਦੇਖਿਆ ਜਾਵੇ ਤਾਂ ਜਿਹੜੀ ਅਰਲੀ ਵੋਟਿੰਗ 4 ਦਿਨ ਦੇ ਲਈ ਉਹਨਾਂ ਨੇ ਓਪਨ ਕੀਤੀ ਸੀਗੀ, ਉਹਦੇ ਵਿੱਚ ਉਹਨਾਂ ਨੂੰ ਰਿਕਾਰਡ ਜਿਹੜਾ ਉਹ ਟੁੱਟਾ ਹੈਗਾ ਆ। ਰਿਕਾਰਡ ਜਿਹੜੀ ਤੋੜ ਆ ਉਹ ਵੋਟਿੰਗ ਐਕਸਟਰਾ ਪਈ ਆ। ਪਿਛਲੀਆਂ ਇਲੈਕਸ਼ਨ ਦੇ ਮੁਕਾਬਲੇ 25% ਵੱਧ ਲੋਕਾਂ ਨੇ ਅਰਲੀ ਵੋਟਿੰਗ ਦੇ ਵਿੱਚ ਮਿਲੀਅਨਸ ਆਫ ਲੋਕਾਂ ਨੇ ਐਕਸਟਰਾ ਜਿਹੜੀਆਂ ਉਹ ਵੋਟਾਂ ਪਾਈਆਂ ਆ। ਸੋ ਆਲਰੇਡੀ ਜਿਹੜਾ ਦੇਖ ਸਕਦੇ ਆ ਵੀ ਲਾਈਨਾਂ ਲੱਗਣੀਆਂ ਉਹਨਾਂ ਦੇ ਸ਼ੁਰੂ ਜਿਹੜੀਆਂ ਉਹ ਹੋ ਚੁੱਕੀਆਂ ਆ। ਮੌਜੂਦਾ ਜਿਹੜੀ ਪੋਲਿੰਗ ਦੇ ਮੁਤਾਬਕ ਜਾਂ ਕਹਿ ਸਕਦੇ ਹਾਂ ਵੀ ਜਿਹੜੇ ਐਗਜ਼ਿਟ ਪੋਲ ਕਹਿ ਲਓ ਜਾਂ ਜੋ ਕਿਆਸ ਰਹੀਆਂ ਆ ਉਹਦੇ ਮੁਤਾਬਕ ਜਿਹੜੇ ਲਿਬਰਲਸ ਆ ਉਹ ਉਹਨਾਂ ਨੂੰ ਫਰੰਟ ਰਨਰਸ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ। ਇੱਥੋਂ ਤੱਕ ਕਿ ਕੈਨੇਡਾ ਸਪੋਰਟਸ ਬੈਟਿੰਗ ਵਾਲੇ ਜਿਹੜੇ ਲੋਕ ਆ ਉਹ ਡਾਲਰ ਵੀ ਜਿਹੜੇ ਲਿਬਰਲਸ ਦੇ ਉੱਤੇ ਲਾ ਰਹੇ ਆ। ਕਹਿੰਦੇ ਵੀ 83% ਚਾਂਸ ਆ ਉਹਨਾਂ ਦੀ ਜਿਹੜੀ ਜਿੱਤ ਦੇ। NDP ਦਾ ਹਾਲ ਕਹਿੰਦੇ ਵੀ ਇਸ ਵਾਰੀ ਮਾੜਾ ਜਿਹੜਾ ਉਹ ਰਹਿਣ ਵਾਲਾ ਹੈ। ਜਗਮੀਤ ਸਿੰਘ ਹੁਣਾਂ ਦੀ ਆਪਣੀ ਜਿਹੜੀ ਸੀਟ ਆ ਉਸ ਨੂੰ ਵੀ ਕੱਢਣਾ ਉਹਨਾਂ ਦੇ ਲਈ ਔਖਾ ਹੋ ਸਕਦਾ ਆ। ਸੋ NDP ਦਾ ਜਿਹੜਾ ਵੋਟਰ ਬੇਸਿਕਲੀ ਪਹਿਲਾਂ ਲਿਬਰਲ ਵੋਟਰ ਟੁੱਟ ਕੇ NDP ਦੇ ਨਾਲ ਗਿਆ ਸੀ ਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਨਜ਼ਰ ਆ ਰਿਹਾ ਵੀ ਜਿਹੜੇ NDP ਦੇ ਵੋਟਰ ਆ
ਉਹ ਟੁੱਟ ਕੇ ਮੁੜ ਦੁਬਾਰਾ ਜਿਹੜੇ ਆ ਉਹ ਲਿਬਰਲਸ ਦੇ ਹੱਕ ਦੇ ਵਿੱਚ ਵੋਟ ਪਾ ਸਕਦੇ ਹੈਗੇ ਆ। ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਪੀਅਰ ਪੋਲੀਵੀਏ, ਉਹਨਾਂ ਨੇ ਆਪਣੀ ਵਾਈਫ ਅਨਾਇਦਾ ਪੋਲੀਵੀਅਰ ਦੇ ਨਾਲ ਓਟਾਵਾ ਦੇ ਇੱਕ ਪੋਲਿੰਗ ਸਟੇਸ਼ਨ ਦੇ ਉੱਤੇ ਆਲਰੇਡੀ ਵੋਟ ਪਾਈ ਹੈਗੀ ਆ। ਸੋ ਦੇਖ ਰਹੇ ਆ ਤਸਵੀਰਾਂ ਉੱਥੋਂ ਜਿਹੜੀਆਂ ਇਹ ਆ ਰਹੀਆਂ ਆ ਵੀ ਲੋਕਾਂ ਨੇ ਆਲਰੇਡੀ ਜਿਹੜੀਆਂ ਲਾਈਨਾਂ ਆ ਉਹ ਲਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਆ ਪੋਲਿੰਗ ਸਟੇਸ਼ਨਾਂ ਦੇ ਜਿਹੜੇ ਉਹ ਬਾਹਰ। ਸੋ ਜਿਹੜੇ ਮਾਰਕ ਕਰਦੀਆਂ ਹਰਜੋਤ ਸਿੰਘ ਜੀ, ਉਹ ਉਹਨਾਂ ਦੇ ਬੈਂਕਿੰਗ ਸਿਸਟਮ ਦੇ ਵਿੱਚ ਮੇਨ ਸੂਤਰਧਾਰ ਦੇ ਤੌਰ ਦੇ ਉੱਤੇ ਕੰਮਕਾਜ ਜਿਹੜੇ ਉਹ ਕਰਦੇ ਰਹੇ ਆ। ਸੋ ਇਹ ਹੁਣ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਨਜਿੱਠ ਸਕਦੇ ਆ ਟਰੰਪ ਹੋਣਾ ਨੂੰ, ਇਹ ਜਿਹੜਾ ਹੁਣ ਵੱਡੀ ਜਿਹੜੀ ਗੱਲ ਰਹੂਗੀ। ਸੋ ਟਰੰਪ ਹੋਣਾ ਦਾ ਅਖੀਰਲੇ ਮੌਕੇ ਦੇ ਉੱਤੇ ਹਰਜੋਤ ਸਿੰਘ ਜੀ ਇਹ ਜਿਹੜਾ ਫਿਰ ਦੁਬਾਰਾ ਬਿਆਨ ਆਉਣਾ, ਉਹ ਇਦਾਂ ਲੱਗ ਰਿਹਾ ਵੀ ਕਿਤੇ ਲਿਬਰਲ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਆ। ਕੰਜ਼ਰਵੇਟਿਵ ਜਿਹੜੇ ਆ ਇਸ ਚੀਜ਼ ਦੇ ਵਿੱਚ ਪੁੱਠਾ ਇਹਨਾਂ ਦੇ ਉੱਤੇ ਜਿਹੜਾ ਉਹ ਕੰਮ ਪੈ ਗਿਆ, ਕਿਉਂਕਿ ਟਰੰਪ ਹੋਣਾ ਦੇ ਸਹੁੰ ਚੁੱਕਣ ਤੋਂ ਪਹਿਲਾਂ ਇਹ ਬਿਆਨ ਦੇਣ ਤੋਂ ਪਹਿਲਾਂ 51ਵੇਂ ਸੂਬੇ ਦਾ ਬਿਆਨ ਦੇਣ ਤੋਂ ਪਹਿਲਾਂ ਜਿਹੜੇ ਆ 20 ਪੁਆਇੰਟ ਦੀ ਲੀਡ ਦੇ ਵਿੱਚ ਸੀਗਾ ਪੀਅਰ ਪੋਲੀਵੀਅਰ, ਤੇ ਹੁਣ ਉਹ ਪਿਛਲੇ ਕੁਝ ਵੀਕਸ ਤੋਂ ਲਗਾਤਾਰ ਪਿਛੜ ਕੇ ਜਿਹੜੇ ਉਹ ਚੱਲ ਰਹੇ ਸੀਗੇ। ਸੋ ਕੈਨੇਡੀਅਨ ਇਲੈਕਸ਼ਨਸ ਦੇ ਵਿੱਚ ਹਰ ਇੱਕ ਦੀ ਜਿਹੜੀ ਉਹ ਨਜ਼ਰ ਰਹੂਗੀ, ਖਾਸ ਕਰਕੇ ਜਿਹੜਾ US ਕੈਨੇਡਾ ਦੇ ਰਿਲੇਸ਼ਨਸ ਕਿੱਦਾਂ ਦੇ ਰਹਿਣ ਵਾਲੇ ਆ ਉਸ ਨੂੰ ਜਿਹੜਾ ਉਹ ਦੇਖਦੇ ਹੋਏ 7.3 ਮਿਲੀਅਨ ਲੋਕਾਂ ਨੇ ਰਿਕਾਰਡ ਤੋੜ ਜਿਹੜੀ ਅਰਲੀ ਵੋਟਿੰਗ ਆ ਉਹਦੇ ਵਿੱਚ ਹਿੱਸਾ ਜਿਹੜਾ ਉਹ ਲੈ ਚੁੱਕੇ ਸੀਗੇ। ਸੋ ਜਿੱਦਾਂ ਤੁਸੀਂ ਕਿਹਾ ਵੀ ਟਰੰਪ ਉਹਨਾਂ ਨੇ ਫਿਰ ਆਪਣੇ ਟਰੁਥ ਸੋਸ਼ਲ ਦੇ ਉੱਤੇ ਪਾ ਕੇ ਕਿਹਾ ਵੀ ਤੁਸੀਂ ਆਪਣੇ ਮੁਲਕ ਨੂੰ ਸਾਡਾ ਅਮਰੀਕਾ ਦਾ ਜਿਹੜਾ ਇੱਕ ਸੂਬਾ ਜਿਹੜਾ ਉਹ ਬਣਾ ਲਓ। ਸੋ ਦੇਖਦੇ ਹਾਂ ਵੀ ਕੀ ਇਸ ਦੇ ਵਿੱਚ ਜਿਹੜਾ ਉਹ ਹੁੰਦਾ ਹੈਗਾ ਆ। ਕੈਨੇਡੀਅਨ ਜਿਹੜੀ ਗਲੋਬ ਐਂਡ ਮੇਲ ਇਹ ਰਿਪੋਰਟ ਕਰ ਰਹੀ ਹੈ ਹਰਜੋਤ ਸਿੰਘ ਜੀ ਵੀ ਜਿਹੜੇ ਇਸ ਵਾਰ ਰਿਕਾਰਡ ਨੰਬਰ ਆਊਟ ਆਫ ਜਿਹੜੀਆਂ ਕੰਟਰੀ ਵੋਟਸ ਆ ਉਹ ਉਹਨਾਂ ਨੇ ਘੱਲੀਆਂ। ਕਹਿੰਦੇ ਵੀ 1 ਲੱਖ ਤੋਂ ਵੱਧ ਇਸ ਵਾਰ ਵੋਟਾਂ ਉਹਨਾਂ ਨੇ ਵੋਟ ਕਿਟਸ ਆ ਉਹ ਓਵਰਸੀਜ਼ ਜਿਹੜੀਆਂ ਘੱਲੀਆਂ ਆ। 26 ਅਪ੍ਰੈਲ ਤੱਕ ਦਾ ਉਹਨਾਂ ਦੇ ਕੋਲ ਵਕਤ ਸੀਗਾ ਵਾਪਸ ਜਿਹੜਾ 26 ਅਪ੍ਰੈਲ ਤੱਕ ਜਿਹੜੀ ਉਹਨਾਂ ਨੂੰ 44,000 ਤੇ 623 ਜਿਹੜੀਆਂ ਵਾਪਸ ਆ ਉਹ ਮਿਲ ਗਈਆਂ। ਪਿਛਲੀ ਇਲੈਕਸ਼ਨ ਦੇ ਵਿੱਚ ਮਹਿਜ 55,000 ਜਿਹੜੀਆਂ ਇਸ ਤਰੀਕੇ ਨਾਲ ਓਵਰਸੀਜ਼ ਇਲੈਕਸ਼ਨ ਕਿਟਸ ਜਿਹੜੀਆਂ ਆ ਉਹ ਘੱਲੀਆਂ ਜਿਹੜੀਆਂ ਉਹ ਗਈਆਂ ਸੀਗੀਆਂ। ਸੋ ਉੱਥੇ ਵੀ ਟਾਈਮ ਜ਼ੋਨ ਬਹੁਤ ਨੇ ਜਿਵੇਂ ਆਪਣੇ ਅਮਰੀਕਾ ਦੇ ਵਿੱਚ ਨੇ। ਸੋ ਉੱਥੇ ਵੀ ਜਿਹੜੇ ਵਾਰੀ ਸਿਰ ਆਪਾਂ ਨੂੰ ਹੌਲੀ ਨਤੀਜੇ ਆ ਦੇਰ ਰਾਤ ਤੱਕ ਜਿਹੜਾ ਉਹ ਦੇਖਣ ਨੂੰ ਮਿਲਦਾ ਆ। ਸੋ ਕੈਨੇਡੀਅਨ ਓਪੀਨੀਅਨ ਪੋਲ ਐਵਰੇਜ ਦੇ ਮੁਤਾਬਕ ਇਸ ਟਾਈਮ 38% ਲਿਬਰਲ, ਕੰਜ਼ਰਵੇਟਿਵ 36%, NDP 12% ਤੇ ਬਲੌਕ ਕਿਊਬੈਕ 6% ਜਿਹੜੀ ਆ ਉਹਨਾਂ ਦੀ ਪੋਲਿੰਗ ਐਵਰੇਜ ਜਿਹੜੀ ਕਹਿੰਦੇ ਵੀ ਆ ਸਕਦੇ ਆ। ਤੇ ਜਿੰਨੇ ਵੀ ਪੋਲਸਟਰਸ ਆ ਉਹ ਇਸ ਟਾਈਮ ਲਿਬਰਲ ਪਾਰਟੀ ਨੂੰ ਜਿਤਾ ਰਹੇ ਹੈਗੇ ਆ। ਸੋ ਅੱਜ ਰਾਤ ਨੂੰ ਜਿਹੜਾ ਕਨਫਰਮ ਹੋਊਗਾ ਵੀ ਆਪਣੇ ਗਵਾਂਢੀ ਮੁਲਕ ਦੇ ਵਿੱਚ ਜਿਹੜਾ ਕਿਹੜਾ ਲੀਡਰ ਆ ਕਿਹੜਾ ਪ੍ਰਧਾਨ ਮੰਤਰੀ ਆ ਉਹ ਆਉਂਦੇ ਸਮੇਂ 'ਚ ਸਹੁੰ ਚੁੱਕੇਗਾ। ਲਿਬਰਲ ਪਾਰਟੀ ਦੇ ਜਿਹੜੇ ਲੀਡਰ ਆ ਮਾਰਕ ਕਾਰਨੀ, ਉਹ ਕਹਿੰਦੇ ਆ ਵੀ ਕੈਨੇਡਾ ਜੋ ਆ ਯੂਨਾਈਟਿਡ ਤੇ ਸਟਰੋਂਗ ਆ ਅਮਰੀਕਾ ਦੇ ਅਗੇਂਸਟ, ਤੇ ਅਸੀਂ ਕਦੇ ਵੀ 51ਵੀਂ ਸਟੇਟ ਨਹੀਂ ਬਣਾਂਗੇ। ਜਦੋਂ ਕਿ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਜੋ ਉਹਨਾਂ ਦਾ ਸੋਸ਼ਲ ਮੀਡੀਆ ਹੈ ਉਹਦੇ ਤੇ ਅੱਜ ਸਵੇਰੇ ਪਾਇਆ ਸੀ, ਉਹ ਕਹਿੰਦੇ ਵੀ USA ਇਸ ਵੇਲੇ ਡਿਵਾਈਡਡ ਤੇ ਵੀਕ ਆ ਪਰ ਕੈਨੇਡਾ ਨਹੀਂ ਹੈਗਾ। ਇਸੇ ਤਰ੍ਹਾਂ ਕੰਜ਼ਰਵੇਟਿਵ ਜੋ ਲੀਡਰ ਹੈਗੇ ਆ ਪੀਅਰ ਪੋਲੀਵਰੇ, ਉਹਨਾਂ ਨੇ ਵੀ ਇਹ ਕਿਹਾ ਆ ਵੀ ਟਰੰਪ ਉਹਨਾਂ ਨੂੰ ਸਾਡੀ ਇਲੈਕਸ਼ਨ ਤੋਂ ਬਾਹਰ ਰਹਿਣਾ ਚਾਹੀਦਾ ਤੇ ਕੈਨੇਡਾ ਇੱਕ ਬਹੁਤ ਪ੍ਰਾਊਡ ਤੇ ਸੋਵਰਨ ਤੇ ਇੰਡੀਪੈਂਡੈਂਟ ਨੇਸ਼ਨ ਆ ਤੇ ਕਦੇ ਵੀ 51ਵੀਂ ਸਟੇਟ ਅਮਰੀਕਾ ਦੀ ਨਹੀਂ ਬਣੂਗੀ। ਸੋ ਇੱਕ ਰਿਟਾਇਰਡ ਹਿਸਟੋਰੀਅਨ ਆ, ਉਹਨਾਂ ਨੇ US ਦੇ, ਉਹਨਾਂ ਨੇ ਕੈਨੇਡਾ ਦੇ ਵੀ ਸਿਟੀਜ਼ਨ ਆ, ਕੈਨੇਡਾ ਦੇ ਵਿੱਚ ਆਪਣੀ ਜਿਹੜੀ ਵੋਟ ਪਾਈ ਹੈਗੀ ਆ। ਸੋ ਕਹਿੰਦੇ ਵੀ ਸਾਡਾ ਬਹੁਤ ਪੁਰਾਣਾ ਰਿਲੇਸ਼ਨ ਅਮਰੀਕਾ ਦੇ ਨਾਲ ਕੈਨੇਡਾ ਦਾ, ਪਰ ਇਸ ਟਾਈਮ ਦੇ ਉੱਤੇ ਜਿਹੜਾ ਉਹ ਕਰੈਕ ਹੁੰਦਾ ਨਜ਼ਰ ਆ ਰਿਹਾ ਹੈਗਾ। ਸੋ ਕਿਉਂਕਿ ਕੈਨੇਡਾ ਦੇ ਵਿੱਚ 6 ਡਿਫਰੈਂਟ ਟਾਈਮ ਜ਼ੋਨਸ ਆ, ਕਈ ਜਗ੍ਹਾ ਦੇ ਉੱਤੇ ਬਹੁਤ ਅਰਲੀ ਵੋਟਿੰਗ ਸ਼ੁਰੂ ਹੋ ਗਈ, ਕਈਆਂ ਦੇ ਉੱਤੇ ਕਈ ਲੇਟ ਜਿਹੜੀ ਵੋਟ ਆ ਉਹ ਪੈਣੀ ਹੈਗੀ ਆ। ਸੋ ਵੱਖ-ਵੱਖ ਟਾਈਮ ਜ਼ੋਨਸ ਆ ਤੇ ਵੱਖ-ਵੱਖ ਜਿਹੜੀਆਂ ਸਟੇਟਸ ਆ ਉੱਥੇ ਜਿਹੜੀਆਂ ਸੀਟਸ ਆ ਉਹ ਵੀ ਨੰਬਰ ਬਹੁਤ ਡਿਫਰੈਂਟ ਆ। ਸਭ ਤੋਂ ਜ਼ਿਆਦਾ ਜਿਹੜੀ ਉੱਥੇ ਦੀ ਓਨਟਾਰੀਓ ਸਟੇਟ ਆ ਉੱਥੇ 122 ਸੀਟਾਂ ਆ। ਕਿਊਬਕ ਜੋ ਸਟੇਟ ਆ ਉੱਥੇ 78 ਸੀਟਾਂ ਹੈਗੀਆਂ ਜਿਹੜੀ ਫ੍ਰੈਂਚ ਬੋਲਣ ਵਾਲਾ ਏਰੀਆ ਹੈ। ਮੈਨੀਟੋਬਾ ਦੇ ਵਿੱਚ 14, ਸਿਸਕੈਚੁਅਨ 'ਚ 14 ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 43 ਸੀਟਸ ਹੈਗੀਆਂ। ਨਨਵੋਟ ਜੋ ਆ ਉੱਥੇ ਇੱਕ ਪਰਸਨ ਜੋ ਹੈਗਾ ਆ, ਇਹ ਟੈਰੀਟਰੀ ਆ, ਸਿਰਫ 40,000 ਦੇ ਕਰੀਬ ਲੋਕ ਉੱਥੇ ਰਹਿੰਦੇ ਹੈਗੇ ਆ।
ਟਾਈਮ ਜ਼ੋਨ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਹੀ ਆ। ਜੀ ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਨਫੈਕਟ ਕੈਨੇਡਾ ਤੋਂ ਗੁਰਜਸਪਾਲ ਸਿੰਘ ਉਹ ਜੁੜ ਚੁੱਕੇ ਆ ਫੋਨ ਦੇ ਜ਼ਰੀਏ, ਸੋ ਆਪਾਂ ਉਹਨਾਂ ਤੋਂ ਤਾਜ਼ਾ ਹਾਲਾਤ ਜਾਣਨ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ। ਪਿਛਲੇ ਵੀਕਸ ਤੋਂ ਲਗਾਤਾਰ ਮੇਰੇ ਨਾਲ ਜੁੜ ਕੇ ਆਪਾਂ ਸਪੈਸ਼ਲ ਵੀਰਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਕੈਨੇਡੀਅਨ ਫੈਡਰਲ ਇਲੈਕਸ਼ਨਸ ਨੂੰ ਲੈ ਕੇ ਜਿਹੜਾ ਉਹ ਕਰਦੇ ਰਹੇ ਆ। ਸੋ ਗੁਰਜਸਪਾਲ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨਵੀਰ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਖਾਲਸਾ ਜੀ, ਸਾਰੇ ਪੰਜਾਬੀ ਰੇਡੀਓ ਦੇ ਯੂਐਸਏ ਦੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਅੱਛਾ, ਕੀ ਮਾਹੌਲ ਹੈ ਜੀ? ਅੱਜ ਇਲੈਕਸ਼ਨ ਦਾ ਦਿਨ ਆ ਗਿਆ ਹੈ, ਤੁਹਾਡੇ ਜਿਹੜੀਆਂ ਫੈਡਰਲ ਇਲੈਕਸ਼ਨ ਆ, ਸੋ ਕਿੱਦਾਂ ਦਾ ਮਾਹੌਲ ਜਿਹੜਾ ਇਸ ਟਾਈਮ ਬਣਿਆ ਪਿਆ ਆ? ਕੀ ਲੋਕਾਂ ਨੇ ਲਾਈਨਾਂ ਲੂਈਨਾਂ ਲਾ ਲੀਆਂ, ਪਾਤੀਆਂ ਵੋਟਾਂ, ਜਾ ਰਹੇ ਆ ਵੋਟਾਂ ਪਾਉਣ? ਤੁਸੀਂ ਪਹਿਲਾਂ ਆਪਣੀ ਦੱਸੋ, ਆਪ ਪਾਤੀ ਆ ਵੋਟ ਜੀ? ਨਹੀਂ ਜੀ, ਅਸੀਂ ਜਾ ਰਹੇ ਹਾਂ ਜਦੋਂ ਪਰਿਵਾਰ ਸਣੇ ਜਾਵਾਂਗੇ ਦੁਪਹਿਰ ਤੋਂ ਬਾਅਦ, ਸਾਡੇ ਪਿੰਡ ਹੀ ਪੈ ਜਾਣੀ ਆ ਵੋਟ, ਸੋ ਇੱਥੇ ਭੀੜ ਵਾਲੀ ਸਮੱਸਿਆ ਨਹੀਂ ਹੁੰਦੀ। ਠੀਕ ਆ। ਤੇ ਪਰ ਪੂਰੀ ਵੋਟਾਂ ਦੀ ਗਹਿਮਾ ਗਹਿਮੀ ਬਣੀ ਹੋਈ ਆ। ਅੱਜ ਮੈਂ ਦੁਪਹਿਰ ਨੂੰ 2-3 ਜਿਹੜੇ ਆਪਣੇ ਜਾਣਕਾਰ ਪਾਰਟੀ ਮੈਂਬਰ ਹੈਗੇ ਆ ਉਹਨਾਂ ਦੇ ਪੋਲਿੰਗ ਸਟੇਸ਼ਨਾਂ ਤੇ ਵੀ ਗੇੜਾ ਮਾਰ ਕੇ ਆਉਣਾ, ਸੋ ਉਹਨਾਂ ਦੀ ਆਪਾਂ ਅਪਡੇਟ ਸ਼ਾਮ ਨੂੰ ਦੇਵਾਂਗੇ। ਪਰ ਜਿਹੜਾ ਹਾਲਾਤ ਏਦਾਂ ਦੇ ਆ ਵੀ ਬਹੁਤ ਨੱਕੋ ਨੱਕ ਦੀ ਲੜਾਈ ਆ ਜੀ। ਜਿਹੜੇ ਮੈਂ ਵੀਕਐਂਡ ਤੇ ਕੁਛ ਕੁ ਲਿਬਰਲ ਪਾਰਟੀ ਦੇ ਮੈਂਬਰਾਂ ਨੂੰ ਮਿਲਿਆ, ਕੁਛ ਕੁ ਮੈਂ ਜਿਹੜੇ ਐਨਡੀਪੀ ਪਾਰਟੀ ਦੇ ਮੈਂਬਰਾਂ ਨੂੰ ਮਿਲਿਆ ਤੇ ਕੁਛ ਕੁ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੂੰ ਮਿਲਿਆ, ਤੇ ਤਿੰਨੇ ਹੀ ਫॉर ਗ੍ਰਾਂਟਡ ਨਹੀਂ ਲੈ ਰਹੇ। ਕੰਜ਼ਰਵੇਟਿਵ ਪਾਰਟੀ ਦੀਆਂ ਜਿਹੜੀਆਂ ਉਹਨਾਂ ਨੂੰ ਲੱਗਦਾ ਵੀ ਜਿੱਥੇ ਉਹ ਇਵਨ ਦੋ ਜਿਹੜੇ ਪੋਲਸ ਕਹਿ ਰਿਹਾ ਵੀ ਉਹਨਾਂ ਦੀ ਸਰਕਾਰ ਨਹੀਂ ਆ ਰਹੀ, ਪਰ ਉਹ ਕਹਿੰਦੇ ਵੀ ਨਹੀਂ ਬਹੁਤ ਕਲੋਜ਼ ਆ। ਸੋ ਉਹਦੇ ਵਿੱਚ ਜਿਹੜੀ ਮੇਨ ਉਹਨਾਂ ਨੂੰ ਜਿਸ ਗੱਲ ਤੋਂ ਹੌਸਲਾ ਮਿਲ ਰਿਹਾ ਉਹ ਇਹ ਹੈ ਰਾਜਕਰਨਵੀਰ ਸਿੰਘ, ਕਿ ਜਿਹੜੀ ਐਡਵਾਂਸ ਪੋਲਿੰਗ ਹੋਈ ਹੈ ਨਾ ਜੀ ਜੀ, ਉਹ ਐਡਵਾਂਸ ਪੋਲਿੰਗ ਦਾ ਡੇਟਾ ਹੈ ਉਹ ਇਹ ਦਿਖਾ ਰਿਹਾ ਹੈ ਵੀ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਸ਼ੋਰ ਮੈਂਬਰ ਹੈਗੇ ਆ ਜਿਨ੍ਹਾਂ ਨੇ ਮੋਰ ਲਾਈਕਲੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣੀ ਹੈ, ਉਹ ਜ਼ਿਆਦਾ ਉਹ ਬੰਦੇ ਵੋਟ ਪਾ ਕੇ ਆਏ ਆ। ਸੋ ਜਿਹੜੀ ਉਦਾਂ ਵੀ ਇਤਿਹਾਸਕ ਤੌਰ ਤੇ ਵੀ ਏਦਾਂ ਹੁੰਦਾ ਨਾ ਵੀ ਜਿਹੜਾ ਜਦੋਂ ਵੀ ਐਂਟੀ ਇਨਕੰਪੈਂਸੀ ਹੁੰਦੀ ਹੈ ਉਦੋਂ ਵੋਟ ਜ਼ਿਆਦਾ ਪੈਂਦੀ ਹੈ, ਤੇ ਉਹ ਵੋਟ ਉਹਨਾਂ ਨੇ ਹੀ ਪਾਉਣੀ ਹੁੰਦੀ ਹੈ ਜ਼ਿਆਦਾ ਜਿਹੜੇ ਉਸ ਸਰਕਾਰ ਤੋਂ ਡਿਸਸੈਟੀਸਫਾਈਡ ਹੁੰਦੇ ਆ। ਜੀ 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 ਜੀ। ਸੋ ਇਸ ਵਾਰ ਜਿਹੜੇ ਜ਼ਿਆਦਾ ਵੋਟ ਦੱਸ ਰਹੇ। ਹਾਂਜੀ ਹਾਂ, ਸੋ ਇਵਨ ਦੋ ਪੋਲਸ ਇਹ ਦਿਖਾ ਰਹੀਆਂ ਸੀਗੀਆਂ ਵੀ ਲਿਬਰਲ ਪਾਰਟੀ ਲੀਡ ਕਰ ਰਹੀ ਹੈ। ਸੋ ਜਿਹੜੀ ਲਿਬਰਲ ਪਾਰਟੀ ਹੈ, ਤੇ ਇਹ ਗੱਲ ਮੈਨੂੰ ਸੇਮ ਗੱਲ ਲਿਬਰਲ ਪਾਰਟੀ ਦੇ ਕੈਂਡੀਡੇਟ ਨੇ ਵੀ ਕਹੀ। ਸੋ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਕੈਂਡੀਡੇਟ ਇਸ ਗੱਲ ਕਰਕੇ ਆਸਵੰਦ ਸੀ, ਤੇ ਲਿਬਰਲ ਪਾਰਟੀ ਦਾ ਕੈਂਡੀਡੇਟ ਕਹਿੰਦਾ ਵੀ ਯਾਰ ਇਵਨ ਦੋ ਪੋਲਸ ਕਹਿੰਦੇ ਵੀ ਅਸੀਂ ਜਿੱਤ ਜਾਣਾ, ਪਰ ਅਸੀਂ ਵੀ ਜੇ ਅਸੀਂ ਆਹ ਨੰਬਰ ਦੇਖੀਏ ਤਾਂ ਉਹ ਤੋਂ ਸਾਨੂੰ ਕੋਈ ਬਹੁਤਾ ਆਸ਼ਵਾਸਨ ਨਹੀਂ ਮਿਲ ਰਿਹਾ, ਇਸ ਤੋਂ ਹਜੇ ਵੀ ਪੂਰਾ ਜ਼ੋਰ ਲਾਉਣਾ ਪੈਣਾ। ਸੋ ਅੱਜ ਸਾਰੀਆਂ ਪਾਰਟੀਆਂ ਨੇ ਆਪਣੇ ਉਹ ਡਰਾਈਵਰਾਂ ਨੂੰ ਹੁਣ ਕਰਕੇ ਆਪਣੀ ਟੈਕਸ ਇੰਡਸਟਰੀ 'ਚ ਹੈਗੇ ਆ ਫੋਨ ਕਰਕੇ ਪੰਜਾਬੀਆਂ ਨੂੰ ਵੀ ਸਾਡੀ ਮਦਦ ਕਰੋ, ਕਿਉਂਕਿ ਜਿਹੜੀ ਵੋਟਾਂ ਨੂੰ ਘਰਾਂ ਨੂੰ ਕੱਢਣ ਚੋਂ, ਸੋ ਉਹ ਵਾਲਾ ਜ਼ੋਰ ਅੱਜ ਲੋੜ ਪੈ ਰਹੀ ਹੈ ਪੂਰੀ। ਅੱਜ ਲੋੜ ਪੈ ਰਹੀ ਹੈ ਵੀ ਮੇਕ ਸ਼ੋਰ ਕਰੋ ਵੀ ਜਿਹੜਾ, ਸੋ ਉਹਦੇ 'ਚ ਕੀ ਹੁੰਦਾ ਵੀ ਇਹਨਾਂ ਦਾ ਜਿਹੜਾ ਜ਼ਿਆਦਾ ਜ਼ੋਰ ਹੁੰਦਾ ਵੀ ਜਿਹੜਾ ਇਹਨਾਂ ਨੂੰ ਪਤਾ ਹੈ ਵੀ ਜਿਹੜੀ ਸਾਡੀ ਵੋਟ ਹੈ ਵੀ ਉਹ ਵੋਟ ਜ਼ਰੂਰ ਭੁਗਤੇ, ਵੀ ਐਟਲੀਸਟ ਜਿਹੜੀ ਹੋ ਜਾਵੇ। ਸੋ ਇਸ ਵਾਰ ਵਕਾਰ ਦੀ ਜਿਹੜੀ ਗੱਲ ਆ ਉਹ ਬਣੀ ਪਈ ਆ ਕੰਜ਼ਰਵੇਟਿਵ ਪਾਰਟੀ ਦੇ ਲਈ ਇਸ ਲਈ ਵੀ ਔਖਾ ਹੋਊਗਾ ਜੇ ਲਗਾਤਾਰ 2-3 ਇਲੈਕਸ਼ਨਾਂ ਹਾਰ ਜਾਂਦੇ ਆ ਤਾਂ ਉਹਨਾਂ ਦਾ ਵੀ ਆਧਾਰ ਹੌਲੀ ਹੌਲੀ ਘਟਦਾ ਜਾਂਦਾ ਆ। ਲਿਬਰਲਸ ਦੇ ਲਈ ਜਿਹੜਾ ਹੁਣ ਡਾਟਾ ਆ ਰਿਹਾ ਸਟ੍ਰੇਂਜ ਕਹਿੰਦੇ ਆ ਵੀ ਡਾਟਾ ਬੜਾ ਹੈਗਾ ਆ ਇਲੈਕਸ਼ਨ ਡੇ ਵਾਲੇ ਟਾਈਮ ਜਦੋਂ ਆਪਾਂ ਹੁਣ ਇਹਨਾਂ ਦੇ ਨਾਲ ਸਾਰਿਆਂ ਨਾਲ ਗੱਲ ਕਰ ਰਹੇ ਆ, ਮੈਨੂੰ ਲੱਗਦਾ ਮਾਈਕ ਕਾਰਨੀ, ਪੀਅਰ ਪੋਲੀਵੀਅਰ ਦਾ ਉਹਨਾਂ ਜਿਹੜਾ ਕਹਿ ਸਕਦੇ ਆ ਪ੍ਰਭਾਵ ਨਹੀਂ ਪੈ ਰਿਹਾ ਜਿੰਨਾ ਸਾਡੇ ਜਿਹੜੇ ਰਾਸ਼ਟਰਪਤੀ ਦਾ ਇਧਰੋਂ ਉਹਨਾਂ ਦੇ ਬਿਆਨਾਂ ਦਾ ਜਿਹੜਾ ਪ੍ਰਭਾਵ ਤੁਹਾਡੀਆਂ ਇਲੈਕਸ਼ਨਾਂ ਦੇ ਉੱਤੇ ਪੈ ਰਿਹਾ ਹੈ। ਬਿਲਕੁਲ ਜੀ, ਅੱਜ ਸਵੇਰੇ ਫਿਰ ਤੁਹਾਡੇ ਰਾਸ਼ਟਰਪਤੀ ਨੇ ਜਿਹੜੇ ਬਿਆਨ ਦਿੱਤੇ ਆ ਵੀ ਕੈਨੇਡਾ ਸ਼ੁੱਡ ਬੀ ਦੈਟ 51st ਸਟੇਟ, ਤੇ ਇਹਨਾਂ ਗੱਲਾਂ ਦਾ ਬਿਲਕੁਲ ਅਸਰ ਹੈ, ਲੋਕੀ ਖਿੱਚਦੇ ਆ। ਮੈਨੂੰ ਲੱਗਦਾ ਹੁਣ ਮੈਨੂੰ ਪਤਾ ਹੈਗਾ ਵੀ ਉਹਦੇ ਚ ਲੌਂਗ ਗੇਮ ਕੀ ਹੈ ਰਾਸ਼ਟਰਪਤੀ ਟਰੰਪ ਦੀ, ਪਰ ਇਹਦਾ ਜਿਹੜਾ ਫਾਇਦਾ ਉਹ ਸਿੱਧਾ ਲਿਬਰਲ ਪਾਰਟੀ ਨੂੰ ਹੋ ਰਿਹਾ। ਬਿਲਕੁਲ, ਕਹਿੰਦੇ ਵੀ ਜਿਹੜਾ ਕੈਨੇਡਾ ਦੇ ਇਤਿਹਾਸ ਦੇ ਵਿੱਚ ਦਹਾਕਿਆਂ ਬਦੀ ਜਿਹੜੀ ਇਹ ਇਲੈਕਸ਼ਨ ਹੋਣ ਜਾ ਰਹੀ ਆ, ਦਹਾਕਿਆਂ ਬਦੀ ਜਿਹੜੀ ਯਾਦ ਰੱਖੀ ਜਾਊਗੀ ਉਹ ਸਿਰਫ ਪ੍ਰੈਜ਼ੀਡੈਂਟ ਟਰੰਪ ਕਰਕੇ ਯਾਦ ਰੱਖੀ ਜਾਊਗੀ। ਕਹਿੰਦੇ ਥੈਂਕਸ ਟੂ ਟਰੰਪ। ਸੋ ਪਰ ਅਲਟੀਮੇਟਲੀ ਕਹਿੰਦੇ ਕੁਝ ਵੀ ਹੋਵੇ, ਜੋ ਕੈਨੇਡਾ ਆ ਨਾ ਉਹਨਾਂ ਨੂੰ ਤੇ ਅਮਰੀਕਾ ਨੂੰ ਰਲ ਕੇ ਜਿਹੜਾ ਚੱਲਣਾ ਪਊਗਾ, ਨਹੀਂ ਤਾਂ ਆਮ ਲੋਕਾਂ ਦਾ ਜਿਹੜਾ ਖਾਸ ਕਰਕੇ ਕੈਨੇਡਾ 'ਚ ਜ਼ਿਆਦਾ ਅਸਰ ਪਊਗਾ ਇਕਨੋਮੀ ਦਾ, ਅਮਰੀਕਾ 'ਚ ਵੀ ਪੈਣਾ ਤਾਂ ਹੈ ਹੀ ਆ ਨੈਚੁਰਲੀ। ਤੇ ਐਨਡੀਪੀ ਦਾ ਕਿੱਦਾਂ ਮਿਲਦਾ ਇਸ ਵਾਰ ਸਿਚੁਏਸ਼ਨ? ਉਹਨਾਂ ਦੀ ਖਾਸੀ ਮਾੜੀ ਚੱਲ ਰਹੀ ਹੈ ਪਹਿਲਾਂ ਦੇ ਨਾਲੋਂ।
ਐਨਡੀਪੀ ਦਾ ਕੰਮ ਢਿੱਲਾ ਜੀ। ਜਿਵੇਂ ਆਪਾਂ ਅੱਗੇ ਵੀ ਰਾਜਕਰਨ ਬਹੁਤ ਵਾਰੀ ਗੱਲ ਕੀਤੀ ਹੈ ਵੀ ਜਿਹੜੀ ਲਿਬਰਲ ਤੇ ਜਿਹੜੀ ਐਨਡੀਪੀ ਦੀ ਵੋਟ ਹੈ, ਮਤਲਬ ਸੋ ਮੈਂ ਐਨਡੀਪੀ ਦੇ ਕੈਂਪੇਨ ਮੈਨੇਜਰ ਨੂੰ ਮੈਂ ਮਿਲਿਆ ਸੀ ਪਿਛਲੇ ਹਫ਼ਤੇ। ਠੀਕ ਹੈ। ਤੇ ਉਹ ਵੀ ਇਸ ਗੱਲ ਲਈ ਕਾਫੀ ਜ਼ਿਆਦਾ ਉਹ ਕਹਿੰਦੇ ਵੀ ਜਿਹੜਾ ਲਿਬਰਲ ਵੋਟਰ ਹੈ, ਸੌਰੀ ਜਿਹੜਾ ਐਨਡੀਪੀ ਦਾ ਜਨਰਲ ਵੀ ਵੋਟਰ ਹੈ, ਉਹ ਇਸ ਡਰੋਂਗੇ ਵੀ ਯਾਰ ਕਿਤੇ ਜੇ ਅਸੀਂ ਐਨਡੀਪੀ ਨੂੰ ਵੋਟ ਪਾਈ ਕੰਜ਼ਰਵੇਟਿਵ ਨਾਲ ਜਿੱਤ ਜਾਣ, ਉਹ ਲਿਬਰਲ ਨੂੰ ਵੋਟ ਪਾ ਰਹੇ। ਸੋ ਜਿਹੜੀ ਵੋਟ ਇਧਰੋਂ ਉਧਰ ਨੂੰ ਗਈ ਸੀ ਉਹ ਇੱਧਰ ਵਾਪਸ ਆ ਰਹੀ ਹੈ। ਹਾਂਜੀ, ਸੋ ਮਤਲਬ ਜਿਹੜਾ ਐਨਡੀਪੀ ਦਾ ਵੋਟਰ ਇਹ ਹੈ ਵੀ ਜਿਹੜਾ ਐਨਡੀਪੀ ਦਾ ਵੋਟਰ ਹੈ ਉਹਦੀ ਜਿਹੜਾ ਸਭ ਤੋਂ ਮੇਨ ਮਨਸ਼ਾ ਇਹ ਹੈ ਵੀ ਕਿਤੇ ਕੰਜ਼ਰਵੇਟਿਵ ਸਰਕਾਰ ਨਾ ਆ ਜਾਵੇ, ਕਿਉਂਕਿ ਲਿਬਰਲ ਪਾਰਟੀ ਸਟਿਲ ਉਹਨਾਂ ਦੇ ਨੇੜੇ ਆ। ਵਿਚਾਰਧਾਰਾ ਦੇ ਵਿੱਚ ਉਹ ਉਹਨਾਂ ਨੂੰ ਨਜ਼ਦੀਕ ਲੱਗਦੀ ਆ। ਹਾਂਜੀ ਹਾਂ, ਸੋ ਕਹਿੰਦੇ ਵੀ ਯਾਰ ਕੰਜ਼ਰਵੇਟਿਵ ਨਾ ਜਿੱਤ ਜਾਣ, ਤੇ ਉਹ ਇਸ ਮਸਲੇ ਕਰਕੇ ਉਹ ਲਿਬਰਲ ਨੂੰ ਵੋਟ ਪਾ ਰਹੇ ਆ। ਉਹਦੇ ਨਾਲ ਗੱਲ ਕੀ ਹੋ ਰਿਹਾ ਕਿ ਐਨਡੀਪੀ ਆਪਣੀਆਂ ਸੀਟਾਂ ਫਿਰ ਖੋ ਰਹੀ ਹੈ, ਤੇ ਤਾਂ ਹੀ ਲਿਬਰਲ ਦੀ ਇੰਨੀ ਚੜ੍ਹਾਈ ਜਿਹੜੀ ਅਚਨਚੇਤੇ ਜਿਹੜੀ ਹੋ ਗਈ ਹੈ, ਜਿਹੜੀ ਆਪਾਂ ਰੀਸੈਂਟਲੀ ਪਿਛਲੇ ਕੁਝ ਵੀਕਾਂ ਦੇ ਵਿੱਚ ਜਿਹੜਾ ਉਹ ਦੇਖਿਆ। ਨਹੀਂ ਤਾਂ ਜਿਹੜੇ ਕੰਜ਼ਰਵੇਟਿਵ ਬਹੁਤ ਆਸਾਨੀ ਦੇ ਨਾਲ 20 ਪੁਆਇੰਟ ਦੀ ਲੀਡ ਦੇ ਨਾਲ ਅੱਗੇ ਜਿਹੜੇ ਉਹ ਚੱਲ ਰਹੇ ਸੀਗੇ, ਤੇ ਹੁਣ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਤੇ ਉਹ 3-4% ਜਿਹੜੇ ਉਹ 3-4 ਪੁਆਇੰਟ ਜਿਹੜੇ ਉਹ ਥੱਲੇ ਨੂੰ ਹੈਗੇ ਆ। ਇਹ ਕੱਲ ਤੱਕ ਦੇ ਜਿਹੜੇ ਆંકੜੇ ਆਪਣੇ ਜਿਹੜੇ ਉਹ ਸਾਹਮਣੇ ਹੈਗੇ ਆ। ਅਤੇ ਅੱਜ ਗੁਰਜਸਪਾਲ ਸਿੰਘ, ਕੀ ਆਪਾਂ ਦੇਖ ਰਹੇ ਹਾਂ ਲੋਕਾਂ ਦੇ ਮਨ ਦੇ ਵਿੱਚ ਵੋਟ ਪਾਉਣ ਨੂੰ ਲੈ ਕੇ ਕਿਹੜਾ ਇਸ਼ੂ ਸਭ ਤੋਂ ਇੰਪੋਰਟੈਂਟ ਜਾਂ ਚਰਚਾ ਜਿਹੜੀ ਉਹ ਕਿਹੜੀ ਆ? ਟਰੰਪ ਹੋਣਾ ਦੀ ਤਾਂ ਚਲੋ ਹੈਗੀ ਹੋਈ ਆ, ਉਹ ਜਿਹੜਾ ਇੱਕ ਗਵਾਂਢੀਆਂ ਦੇ ਨਾਲ ਕਿੱਦਾਂ ਦਾ ਰਿਸ਼ਤਾ ਰੱਖਣਾ, ਉਹ ਤਾਂ ਚਲੋ ਇੱਕ ਹੈਗਾ ਆ। ਉਸ ਤੋਂ ਇਲਾਵਾ ਇਕੋਨਮੀ ਆ, ਹਾਊਸਿੰਗ ਆ, ਅਫੋਰਡੇਬਿਲਟੀ ਆ, ਹੈਲਥ ਆ, ਕਿਹੜੇ ਮੇਨ ਹੋਰ ਇਸ਼ੂ ਨੂੰ ਲੈ ਕੇ ਜਿਹੜਾ ਲੋਕ ਆ ਉਹ ਇਸ ਟਾਈਮ ਵੋਟਾਂ ਵੱਲ ਨੂੰ ਵੋਟ ਪਾਉਣ ਦੇ ਲਈ ਜਿਹੜਾ ਉਹ ਜਾ ਰਿਹਾ? ਦੇਖੋ ਜੀ, ਇਕੋਨਮੀ ਤੇ ਹਾਊਸਿੰਗ ਸਭ ਤੋਂ ਜਿਹੜੇ ਮੇਜਰ ਮਸਲੇ ਆ ਇਸ ਵੇਲੇ, ਕਿਉਂਕਿ ਇਨਫਲੇਸ਼ਨ ਹੋਣ ਕਰਕੇ, ਮਹਿੰਗਾਈ ਹੋਣ ਕਰਕੇ, ਜਿਹੜੀਆਂ ਜੌਬਾਂ ਘਟੀਆਂ ਨੇ ਉਹਦੇ ਕਰਕੇ ਲੋਕੀ ਬਹੁਤ ਜ਼ਿਆਦਾ ਤੰਗ ਹੈ, ਦੁਖੀ ਆ। ਸੋ ਉਹ ਸਭ ਤੋਂ ਵੱਡਾ ਮਸਲਾ। ਦੂਜਾ ਹੈਗਾ ਹਾਊਸਿੰਗ, ਵੀ ਲੋਕਾਂ ਨੂੰ ਲੱਗਦਾ ਵੀ ਪੀਅਰ ਪੋਲੀਏਵ ਹੋਣਾ ਨੇ ਪਰਸੋਂ ਇੱਕ ਰਿਪੋਰਟ ਜਿਹੜੀ ਜ਼ਾਹਰ ਕੀਤੀ ਹੈ, ਜਿਹੜੀ ਕਿ ਕਰੰਟ ਲਿਬਰਲ ਗਵਰਨਮੈਂਟ ਦੇ ਐਡਵਾਈਜ਼ਰ ਨੇ ਦੱਸੀ। ਉਹ ਕਹਿੰਦੇ ਵੀ 2030 ਤੱਕ ਘਰ ਓਨ ਕਰਨਾ ਇੱਕ ਡਿਸਟੈਂਟ ਡ੍ਰੀਮ ਹੋ ਜਾਊਗਾ, ਸੁਪਨਾ ਹੀ ਆ। ਤੇ ਹਾਂਜੀ ਹਾਂ, ਸੋ ਉਹ ਜਦੋਂ ਹੁਣ ਮਤਲਬ ਹਾਲਾਂਕਿ ਉਹ ਆਈ ਸਰਕਾਰੀ ਰਿਪੋਰਟ ਹੈ, ਪਰ ਉਹਨੂੰ ਸ਼ੇਅਰ ਪੀਅਰ ਪੋਲੀਏਵ ਉਹਨਾਂ ਨੇ ਕੀਤਾ। ਉਹ ਕਹਿੰਦੇ ਵੀ ਜੇ ਅਸੀਂ ਇਸ ਟਰੈਕ ਤੇ ਰਹੇ ਤਾਂ ਘਰ ਲੈਣਾ ਇੱਕ ਬੜਾ ਔਖਾ ਕੰਮ ਹੋ ਜਾਊਗਾ ਕੈਨੇਡਾ ਦੇ ਵਿੱਚ। ਸੋ ਇਹ ਹੁਣ ਜਿਹੜੇ ਈਵਨ ਜਿਹੜੇ ਆਪਣੇ ਓਲਡ ਬੰਦੇ ਵੀ ਹੋ ਰਹੇ ਆ, ਉਹਨਾਂ ਨੂੰ ਲੱਗਦਾ ਵੀ ਯਾਰ ਸਾਡੇ ਬੱਚੇ ਤਾਂ ਘਰ ਵੀ ਨਹੀਂ ਲੈ ਪਾਉਂਗੇ, ਵੀ ਫਿਰ ਉਹ ਮੇਜਰ ਮਸਲਾ ਬਣ ਜਾਂਦਾ। ਠੀਕ ਹੈ ਨਾ। ਤੇ ਉਹਦਾ ਜਿਹੜਾ ਹਾਊਸਿੰਗ ਦਾ ਭਾਂਡਾ ਉਹ ਸਾਰਾ ਇਮੀਗ੍ਰੇਸ਼ਨ ਤੇ ਫੁੱਟ ਰਿਹਾ। ਸੋ ਤਾਂ ਕਰਕੇ ਉਹਦੇ ਚ ਫਿਰ ਇੱਕ ਇੰਟੀਗ੍ਰੇਸ਼ਨ ਵੀ ਮਸਲਾ ਆ ਜਾਂਦਾ, ਜਿਹੜਾ ਕਿ ਸਾਨੂੰ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਇਫੈਕਟ ਕਰਦਾ। ਫਿਰ ਕੁਛ ਕੁ ਮੈਂ ਰਿਪੋਰਟ ਪੜ੍ਹ ਰਿਹਾ ਸੀ ਗੁਰਜਸਪਾਲ, ਕ੍ਰਾਈਮ ਵੀ ਹੈਗਾ ਇੱਕ ਇਸ਼ੂ, ਜਿੱਦਾਂ ਆਪਾਂ ਕਹਿੰਦੇ ਨਾ ਇਕੋਨਮੀ, ਇਮੀਗ੍ਰੇਸ਼ਨ ਤੇ ਕ੍ਰਾਈਮ ਦਾ ਵੀ ਥੋੜਾ ਇਸ਼ੂ ਹੈ। ਵੀਕਐਂਡ ਤੇ ਆਪਾਂ ਦੇਖਿਆ ਵੀ ਜੋ ਵੈਨਕੂਵਰ ਦੇ ਵਿੱਚ ਜਿਹੜਾ ਉਹ ਬੜੀ ਮੰਦਭਾਗੀ ਜਿਹੜੀ ਘਟਨਾ ਉੱਥੇ ਵਾਪਰੀ ਆ, 8 ਮਰਡਰ ਚਾਰਜ ਜਿਹੜੇ ਉਹ 30 ਸਾਲਾਂ ਦੇ ਹੁਣ ਬੰਦੇ ਦੇ ਉੱਤੇ ਲਾਏ ਆ, ਜਿਹਨੇ ਇੱਕ ਫਿਲੀਪੀਨੋ ਫੈਸਟੀਵਲ ਦੇ ਉੱਤੇ ਗੱਡੀ ਜਿਹੜੀ ਉਹ ਚਾੜੀ ਆ। 11 ਜਾਣਿਆਂ ਦੀਆਂ ਉੱਥੇ ਜਿਹੜੀਆਂ ਮੌਤਾਂ ਹੋਈਆਂ ਸੀ। ਸੋ ਇਹ ਚੀਜ਼ ਨੂੰ ਲੈ ਕੇ ਉੱਥੇ ਇਹ ਚਰਚਾ ਫਿਰ ਇਵੈਂਚੁਅਲੀ ਦੇਖੋ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਆ ਜਾਂਦੀ ਇਹ ਚੀਜ਼ਾਂ ਕੋਈ ਵਾਪਰਦੀ ਆ ਤਾਂ ਬਹੁਤ ਸਾਰੇ ਲੋਕਾਂ ਵੋਟਰਸ ਦਾ ਜਿਹੜਾ ਮਨ ਸਵੇ ਹੋ ਜਾਂਦਾ। ਹਾਂਜੀ, ਸੋ ਜਿਹੜਾ ਕ੍ਰਾਈਮ ਹੈਗਾ ਦੇਖੋ ਸ਼ਹਿਰਾਂ ਦੇ ਵਿੱਚ ਜਿਹੜਾ ਵਧਿਆ। ਕੱਲ ਮੇਰੇ ਨਾ ਜਿੱਥੇ ਮੈਂ ਇੱਥੇ ਯੂਨੀਵਰਸਿਟੀ ਆਫ ਮੈਨੀਟੋਬਾ ਪੜ੍ਹਿਆ, ਸਾਡੇ ਪ੍ਰੋਫੈਸਰ ਹੈ, ਫਾਈਨੈਂਸ ਦੇ ਪ੍ਰੋਫੈਸਰ ਸੀਗੇ। ਉਹਨਾਂ ਨੇ ਕੱਲ ਨਾ ਲਿੰਕਡਇਨ ਤੇ ਆਪਣੀ ਪੋਸਟ ਸ਼ੇਅਰ ਕੀਤੀ ਵੀ ਮੈਂ ਇਸ ਵਾਰੀ ਕੰਜ਼ਰਵੇਟਿਵ ਵੋਟ ਕਿਉਂ ਪਾ ਰਿਹਾ। ਅੱਛਾ। ਮੈਨੂੰ ਸੋ ਜਿਹੜਾ ਉਹ ਹੁਣ ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆ ਉਹ ਜ਼ਿਆਦਾਤਰ ਲੈਫਟ ਲੀਨਿੰਗ ਹੁੰਦੇ ਆ, ਉਹ ਕੰਜ਼ਰਵੇਟਿਵ ਵੋਟ ਨਹੀਂ ਪਾਉਂਦੇ, ਉਹ ਲਿਬਰਲ ਹੁੰਦੇ ਆ। ਤੇ ਉਹਨਾਂ ਨੇ ਲਿੰਕਡਇਨ ਦੇ ਉੱਤੇ ਕੱਲ ਪੋਸਟ ਪਾਈ ਤੇ ਮੈਂ ਉਹ ਪੜ੍ਹੀ। ਸੋ ਉਹਦੇ ਵਿੱਚ ਉਹਨਾਂ ਨੇ ਜਿਹੜੇ 2-3 ਮਸਲੇ ਕੀਤੇ। ਉਹਦੇ ਵਿੱਚ ਉਹਨਾਂ ਨੇ ਕ੍ਰਾਈਮ ਇੱਕ ਵੱਡਾ ਮਸਲਾ, ਹਰਜੋਤ ਸਿੰਘ ਜੀ ਤੁਹਾਡੀ ਜਿਹੜੀ ਉਹ ਗੱਲ ਠੀਕ ਹੈ ਵੀ ਉਹਨਾਂ ਨੇ ਕ੍ਰਾਈਮ ਨੂੰ ਇੱਕ ਵੱਡਾ ਮਸਲਾ ਦਰਸਾਇਆ ਵੀ ਜਿਹੜੀ ਲਿਬਰਲ ਗਵਰਨਮੈਂਟ ਦੇ ਅੰਡਰ ਜਿਹੜਾ ਕ੍ਰਾਈਮ ਵਧਿਆ। ਪਰ ਉਹਨਾਂ ਨੇ ਕ੍ਰਾਈਮ ਦਾ ਜਿਹੜਾ ਅਗੇਨ ਕਾਰਨ ਉਹੀ ਦੱਸਿਆ ਵੀ ਇੱਕ ਤਾਂ ਜਿਹੜੇ ਥੋੜੇ ਨਸ਼ੇ ਆ ਉਹ ਲੀਗਲਾਈਜ਼ ਜ਼ਿਆਦਾ ਹੋ ਗਏ, ਥੋੜੀ ਖੁੱਲ ਵੱਧ ਗਈ। ਵੀ ਤੁਸੀਂ ਰਾਦਰ ਦੈਨ ਉਹਦਾ ਇਲਾਜ ਕਰਾਉਣ ਦੀ ਬਜਾਏ ਤੁਸੀਂ ਕਹਤਾ ਵੀ ਯਾਰ ਸੇਫ ਸਪੇਸਿਸ ਜਿੱਥੇ ਉਹ ਜਾ ਕੇ ਨਸ਼ਾ ਕਰ ਜਾਣ। ਸੋ ਉਹਦੀਆਂ ਅਪਰੋਚਾਂ ਅੱਡ ਨੇ ਵੀ। ਹਾਂਜੀ ਹਾਂ, ਵੀ ਲਿਬਰਲ ਪਾਰਟੀ ਦਾ ਹੈਗਾ ਵੀ ਬੰਦਾ ਓਵਰਡੋਜ਼ ਨਾਲ ਨਾ ਮਰੇ, ਨਸ਼ਾ ਕਰੀ ਜਾਵੇ। ਪਰ ਉਹ ਜਿਹੜੀ ਕੰਜ਼ਰਵੇਟਿਵ ਪਾਰਟੀ ਕਹਿੰਦੀ ਵੀ ਯਾਰ ਜੇ ਕੋਈ ਨਸ਼ਾ ਕਰਦਾ ਉਹਦਾ ਇਲਾਜ ਕਰਾਈਏ, ਜਿਹੜੀ ਆਪਣੀ ਟ੍ਰੈਡੀਸ਼ਨਲ ਅਪਰੋਚ ਹੁੰਦੀ ਹੈ। ਸੋ ਇਹਦੇ ਚ ਕੋਈ ਸਹੀ ਆਨਸਰ ਹੈ ਨਹੀਂਗਾ। ਪਰ ਇਹ ਸਾਰੀਆਂ ਗੱਲਾਂ ਤੇ ਉਹ ਤੋਂ ਬਾਅਦ ਫਿਰ ਜਦੋਂ ਇਕੋਨਮੀ ਚ ਤੰਗੀ ਆਉਂਦੀ ਹੈ ਤਾਂ ਵੀ ਲੋਕੀ
ਕ੍ਰਾਈਮ ਵੱਲ ਨੂੰ ਤਾਂ ਵੱਧਦਾ ਹੀ ਹੈ ਹਨਾ। ਹੂੰ, ਹੂੰ, ਫਿਰ ਥੋੜਾ ਜਿਹਾ ਮੈਨੂੰ ਲੱਗਦਾ ਵੀ ਉਹਦੇ ਚ ਜਿਹੜੀ ਇੱਕ ਪਰਸੈਪਸ਼ਨ ਵੀ ਬਹੁਤ ਜ਼ਿਆਦਾ ਕੰਮ ਕਰਦੀ ਹੈ ਵੀ ਜਦੋਂ ਰੌਲਾ ਪਾਉਣ ਲੱਗ ਪਏ ਨੇ ਵੀ ਅਸੀਂ ਕ੍ਰਾਈਮ ਬਹੁਤ ਵੱਧ ਗਿਆ, ਕ੍ਰਾਈਮ ਬਹੁਤ ਵੱਧ ਗਿਆ, ਤੇ ਕ੍ਰਾਈਮ ਇਹ ਨਹੀਂ ਹੈਗਾ ਵੀ ਨੋ ਡਾਊਟ ਵਧਿਆ, ਪਰ ਉਹ ਖਬਰਾਂ ਦੇ ਵਿੱਚ ਆਉਣਾ ਜਦੋਂ ਇੱਕ ਵੱਡਾ ਪਾਰਟੀ ਲੀਡਰ ਗੱਲ ਕਰੀ ਜਾਵੇ ਵੀ ਕ੍ਰਾਈਮ ਬਹੁਤ ਵੱਧ ਗਿਆ, ਕ੍ਰਾਈਮ ਬਹੁਤ ਵੱਧ ਗਿਆ, ਉਹ ਇੱਕ ਜਿਹੜੀ ਪਰਸੈਪਸ਼ਨ ਕ੍ਰੀਏਟ ਹੁੰਦੀ ਹੈ ਉਹਦਾ ਵੀ ਫਰਕ ਪੈਂਦਾ। ਸੋ ਕ੍ਰਾਈਮ ਲੋਕਾਂ ਲਈ ਬਿਲਕੁਲ ਹਰਜੋਤ ਸਿੰਘ ਜੀ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਰਿਪੋਰਟ ਦੇ ਹਿਸਾਬ ਨਾਲ ਉਹ ਸਹੀ ਗੱਲ ਹੈ, ਤੇ ਲੋਕੀ ਉਹਨੂੰ ਮੰਨ ਜੀ। ਕਾਲ ਗੁਰਜਸਪਾਲ ਦੀ ਜਿਹੜੀ ਵਿੱਚ ਹੀ ਡ੍ਰੌਪ ਹੋ ਗਈ ਸੀ। ਸੋ ਜਿਹੜੀ ਕ੍ਰਾਈਮ ਨੂੰ ਲੈ ਕੇ ਜਿੱਦਾਂ ਹਰਜੋਤ ਸਿੰਘ ਦੀ ਗੱਲ ਚੱਲ ਰਹੀ, ਉੱਥੇ ਹੀ ਨਾਲ ਜਿਹੜੇ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਬਾਰਡਰ ਸਿਕਿਉਰਿਟੀ ਨੂੰ ਲੈ ਕੇ ਵੀ ਜਿਹੜੀ ਚਰਚਾ ਆ ਉਹ ਇਸ ਟਾਈਮ ਨਾਲ ਹੈਗੀ ਆ। ਸੋ ਦੱਸਦੇ ਜਾਈਏ, ਬਾਰਡਰ ਸਿਕਿਉਰਿਟੀ ਨੂੰ ਲੈ ਕੇ ਲਿਬਰਲ ਕਹਿੰਦੇ ਵੀ ਅਸੀਂ 1000 ਨਵੇਂ ਬਾਰਡਰ ਸਿਕਿਉਰਿਟੀ ਏਜੰਸੀ ਵਾਲੇ ਲਾਉਣੇ ਆ, ਡਰੋਨ ਲਾਉਣੇ ਆ, ਸਕੈਨਰ ਲਾਉਣੇ ਆ, K9 ਟੀਮਸ ਜਿਹੜੀਆਂ ਉਹ ਆਪਾਂ ਲਾਵਾਂਗੇ। ਕੰਜ਼ਰਵੇਟਿਵ ਕਹਿੰਦੇ ਵੀ ਅਸੀਂ 2000 ਜਿਹੜੇ ਬਾਰਡਰ ਏਜੰਟਸ ਜਿਹੜੇ ਉਹ ਲਾਉਣੇ ਆ। ਜਿਹੜੀ CBSA ਆ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਉਹਨੂੰ ਹੋਰ ਤਾਕਤ ਜਿਹੜੀ ਉਹ ਦੇਣੀ ਆ। ਟਰੱਕ ਮਾਊਂਟਡ ਡਰੋਨ ਸਿਸਟਮ, ਉਹ ਸਾਰਾ ਕੁਝ ਜਾਣਾ, ਕਿਉਂਕਿ ਅੱਗੇ ਦਾ ਹੁੰਦਾ ਸੀਗਾ ਨਾ ਵੀ ਕੈਨੇਡਾ ਤੋਂ ਇੱਧਰ ਨੂੰ ਲੋਕ ਟੱਪਦੇ ਸੀ, ਹੁਣ ਬਾਅਦ ਚ ਅਮਰੀਕਾ ਤੋਂ ਵੀ ਪਰੇ ਨੂੰ ਟੱਪਣ ਨੂੰ ਜਿਹੜਾ ਉਹ ਜਾਣ ਲੱਗੇ ਸੀਗੇ, ਉਹ ਵੀ ਉਹਨਾਂ ਨੇ ਕਈ ਜਿਹੜੇ ਫੜੇ ਸੀਗੇ। ਸੋ ਬਾਰਡਰ ਸਿਕਿਉਰਿਟੀ ਦੀ ਵੀ ਚਰਚਾ ਜਿਹੜੀ ਉਹ ਨਾਲ ਦੇ ਨਾਲ ਚੱਲਦੀ ਹੈ। ਹਾਂਜੀ ਗੁਰਜਸਪਾਲ, ਤੁਸੀਂ ਫੇਰ ਇੱਕ ਵਾਰੀ ਔਨ 에ਅਰ ਹੋ। ਹਾਂਜੀ ਜੀ, ਮਾਫੀ ਚਾਹੁੰਦਾ, ਮੈਂ ਕਾਲ ਡਿਸਕਨੈਕਟ ਹੋ ਗਈ ਸੀਗੀ। ਜੀ ਕੋਈ ਬਿਲਕੁਲ ਜੀ, ਬਾਰਡਰ ਸਿਕਿਉਰਿਟੀ ਮਤਲਬ ਸਾਰੇ ਹੀ ਮਸਲੇ ਹੈਗੇ ਨੇ, ਪਰ ਉਹਦੇ ਵਿੱਚ ਜਿਹੜਾ ਮੇਜਰ ਮਸਲਾ ਹੈ, ਜਿਹੜਾ ਜੇ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ, ਜਿਹੜੀ ਮੈਕਸਿਮਮ ਲੋਕਾਂ ਨੂੰ ਇੰਪੈਕਟ ਕਰ ਰਿਹਾ, ਇਕਨੋਮੀ ਤੇ ਹਾਊਸਿੰਗ। ਬਾਕੀ ਜਿਹੜਾ ਕ੍ਰਾਈਮ ਦਾ ਮਸਲਾ ਹੈਗਾ, ਹੈਲਥ ਕੇ ਉਹ ਐਡਾ ਵੱਡਾ ਮਸਲਾ ਨਹੀਂ ਇਸ ਵੇਲੇ ਮੰਨ ਕੇ ਚੱਲ ਰਹੇ। ਜਿਹੜੇ ਹੁਣ ਜੇ ਤੁਸੀਂ ਕਿਸੇ ਲਿਬਰਲ ਪਾਰਟੀ ਦੇ ਵੋਟਰ ਨਾਲ ਗੱਲ ਕਰੋਗੇ, ਉਹ ਕਹਿੰਦੇ ਵੀ ਯਾਰ ਸਭ ਤੋਂ ਵੱਡਾ ਮਸਲਾ ਹੀ ਅਮਰੀਕਾ। ਠੀਕ ਹੈ। ਸੋ ਬਹੁਤ ਜ਼ਿਆਦਾ ਲੋਕੀ ਇਸ ਗੱਲ ਕਰਕੇ ਕੰਸੋਲੀਡੇਟ ਹੋ ਰਹੇ ਤੇ ਕੰਜ਼ਰਵੇਟਿਵ ਦੇ ਲਈ ਇਕਨੋਮੀ, ਕੰਜ਼ਰਵੇਟਿਵਸ ਲਈ ਇਕਨੋਮੀ ਜੀ ਠੀਕ ਹੈ, ਬਿਲਕੁਲ। ਇਕਨੋਮੀ, ਹਾਊਸਿੰਗ ਤੇ ਇਮੀਗ੍ਰੇਸ਼ਨ, ਕੰਜ਼ਰਵੇਟਿਵ ਪਾਰਟੀ ਲਈ ਇਮੀਗ੍ਰੇਸ਼ਨ ਵੱਡਾ ਮਸਲਾ ਜੀ, ਵੱਡਾ ਮਸਲਾ ਹੈ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਵੋਟਰ। ਹਾਂਜੀ ਬਿਲਕੁਲ ਜੀ। ਚਲੋ ਧੰਨਵਾਦ ਗੁਰਜਸਪਾਲ ਸਿੰਘ, ਤੇ ਚਲੋ ਜਾਓ ਵੋਟ ਪਾ ਕੇ ਆਓ, ਤੇ ਫਿਰ ਸ਼ਾਮ ਨੂੰ ਮਿਲਦੇ ਆ, ਅਪਡੇਟ ਲੈਂਦੇ ਆ ਫਿਰ ਦੁਬਾਰਾ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ। ਕਦੋਂ ਕੁ ਜੇ ਜਿਹੜੇ ਤੁਹਾਡੇ ਨਤੀਜੇ ਉਹ ਆਉਣੇ ਸ਼ੁਰੂ ਹੋ ਜਾਂਦੇ ਆ, ਜੇ ਆਪਾਂ ਈਸਟ ਕੋਸਟ ਤੋਂ ਵੀ ਸ਼ੁਰੂ ਕਰੀਏ ਤਾਂ? ਦੇਖੋ 6 ਵਜੇ ਦੇ ਕਰੀਬ ਈਸਟ ਕੋਸਟ ਦੇ ਹਿਸਾਬ ਨਾਲ ਰੁਝਾਨ ਆਣੇ ਸ਼ੁਰੂ ਹੋ ਜਾਣਗੇ, 6 ਤੋਂ 7 ਵਜੇ ਦੇ ਕਰੀਬ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਵੋਟਿੰਗ ਬੂਥ ਕਲੋਜ਼ ਹੁੰਦੇ ਆ, ਤੇ ਰਾਤੀ ਮੈਨੂੰ ਲੱਗਦਾ 11 ਕੁ ਵਜੇ ਤੱਕ ਪਿਕਚਰ ਪੂਰੀ ਕਲੀਅਰ ਹੋ ਜਾਊਗੀ ਕੌਣ ਜਿੱਤ ਰਿਹਾ। ਐਤਕੀ ਥੋੜੀ ਨੱਕੋ ਨੱਕ ਦੀ ਲੜਾਈ ਆ, ਬਾਕੀ ਪਤਾ ਨਹੀਂ ਹੁੰਦਾ। ਕਈ ਵਾਰੀ ਪੋਲਿੰਗ ਬੂਥ ਇਹ ਕਹਿੰਦੇ ਹੁੰਦੇ ਆ ਵੀ ਜਿਹੜੇ ਪੋਲਿੰਗ ਸਟੈਟਸ ਇਹ ਕਹਿੰਦੇ ਹੁੰਦੇ ਵੀ ਇੱਕ ਪਾਰਟੀ ਜਿੱਤ ਰਹੀ, ਕਈ ਵਾਰੀ ਬਿਲਕੁਲ ਬਹੁਤ ਛੇਤੀ ਹੀ ਕਲੀਅਰ ਹੋ ਜਾਂਦੀ ਹੈ ਵੀ ਕਿਸ ਪਾਰਟੀ ਦੀ ਸਰਕਾਰ ਬਣ ਰਹੀ ਹੈ, ਉਹ ਪਤਾ ਲੱਗ ਜਾਊਗਾ ਸ਼ਾਮ ਨੂੰ। ਜੀ ਧੰਨਵਾਦ ਗੁਰਜਸਪਾਲ ਸਿੰਘ, ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜਿੱਦਾਂ ਦੱਸਿਆ ਹਰਜੋਤ ਸਿੰਘ ਜੀ, ਉਹੀ ਵੋਟਰਸ ਦੇ ਲਈ ਜਿਹੜੀਆਂ ਉਹ ਮੇਨ ਚੀਜ਼ਾਂ ਹੁੰਦੀਆਂ ਆ, ਉਹ ਆਪਣੇ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਇਕਨੋਮੀ, ਇਮੀਗ੍ਰੇਸ਼ਨ, ਇਹ 4-5 ਇਸ਼ੂ ਜਿਹੜੇ ਉਹ ਹਰ ਵਾਰੀ ਹੁੰਦੇ ਆ, ਪਰ ਇਹ ਡਿਪੈਂਡ ਕਰਦਾ ਹੁੰਦਾ ਵੀ ਹਾਲਾਤ ਕਿੱਦਾਂ ਦੇ ਬਣੇ ਆ, ਕਿਹੜਾ ਇਸ਼ੂ ਕਿਹੜੇ ਟਾਈਮ ਉੱਤੇ ਨੂੰ ਜਿਹੜਾ ਉਹ ਜ਼ਿਆਦਾ ਚਲੇ ਜਾਣਾ ਆ। ਸੋ ਉੱਥੇ ਇਕਨੋਮੀ ਨੂੰ ਲੈ ਕੇ, ਅਫੋਰਡੇਬਿਲਿਟੀ ਨੂੰ ਲੈ ਕੇ, ਮਹਿੰਗਾਈ ਨੂੰ ਲੈ ਕੇ ਤਾਂ ਜਿੱਥੇ ਚਰਚਾ ਹੀ ਹੈਗੀ ਆ। ਗਵਾਂਢੀਆਂ ਦੇ ਨਾਲ ਜਿਹੜਾ ਰਿਸ਼ਤਾ ਹੈ ਉਹ ਇਸ ਟਾਈਮ ਸਭ ਤੋਂ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਹੈ, ਉਹਨਾਂ ਦਾ ਉਹ ਮਸਲਾ। ਸੋ ਲੈਟਸ ਸੀ ਕੀ ਜਿਹੜਾ ਆ ਉਹ ਬਣਦਾ ਆ, ਤੇ ਸ਼ਾਮ ਨੂੰ ਜਿਹੜਾ ਆਪਾਂ ਜ਼ਰੂਰ ਤੁਹਾਨੂੰ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਪਡੇਟ ਕਰਾਂਗੇ ਵੀ ਕੈਨੇਡਾ ਦੇ ਵਿੱਚ ਕੀ ਕੁਝ ਜਿਹੜਾ ਹੋਰ ਚੱਲ ਰਿਹਾ, ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਹੈਗਾ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਪ੍ਰੈਜ਼ੀਡੈਂਟ ਟਰੰਪ ਹੁਣੀ ਬਹੁਤ 2 ਇੰਪੋਰਟੈਂਟ ਐਗਜ਼ੀਕਿਊਟਿਵ ਆਰਡਰ ਇਸ਼ੂ ਕਰਨ ਜਾ ਰਹੇ ਆ। 800 ਤੋਂ ਵੱਧ ਲੋਕਾਂ ਨੂੰ ਫਲੋਰੀਡਾ 'ਚ ਅਰੈਸਟ ਕੀਤਾ ਗਿਆ, 100 ਜਾਣਿਆਂ ਨੂੰ ਇੱਕ ਕਲੱਬ ਦੇ ਵਿੱਚੋਂ ਮਿਲਟਰੀ ਵੀ ਯੂਜ਼ ਕੀਤੀ ਗਈ ਹੈ। ਸਾਰੇ ਅਪਡੇਟ ਆਪਾਂ ਕਰਦੇ ਹਾਂ ਕੀ ਕੁਝ ਜਿਹੜਾ ਹੋਰ ਚੱਲ ਰਿਹਾ। ਟੌਮ ਹੋਮਨ ਹੁਣਾਂ ਦਾ ਵੀ ਬੜਾ ਤੱਤਾ ਬਿਆਨ ਆਇਆ ਆ। ਸੋ